व्यूअर्स वेलकम बैक जी। डॉक्टर साहब प्रोग्राम समाप्ति वाल जा रहा तो तुसीं साडे दर्शकों ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬੇਸ਼ੱਕ ਸਿਰਲੇਖ ਬਾਬਾ ਫਰੀਦ ਜੀ ਦੇ ਸ਼ਲੋਕ ਹੀ ਚੱਲ ਰਹੇ, ਲੇਕਿਨ ਮੈਂ ਇਹ ਦੇਖਦਾ ਹਾਂ ਕਿ ਜਿਵੇਂ ਹਾਲਾਂਕਿ ਅਸੀਂ ਮੈਂਸ਼ਨ ਵੀ ਕੀਤਾ ਸੀ ਕਿ ਉਹਦੇ 'ਚ ਕਈ ਥਾਵਾਂ 'ਤੇ ਮਹੱਲਾ ਤੀਜਾ ਮਹੱਲਾ ਪੰਜਵਾਂ ਥੱਲੇ ਗੁਰੂ ਸਾਹਿਬ ਨੇ ਵੀ ਉਸ ਥਾਟ ਦੇ ਨਾਲ ਲੱਗਦਾ ਥਾਟ ਜਾਂ ਉਹਦੇ 'ਚ ਕਈ ਵਾਰੀ ਕਲੈਰਿਟੀ ਹੋਰ ਦੇਣ ਦੇ ਲਈ ਆਪਣੇ ਸ਼ਲੋਕ ਰਚੇ ਔਰ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਜਿਹੜਾ ਸੰਪਾਦਨਾ ਦੇ ਵੇਲੇ ਉਹਨਾਂ ਦੇ ਵਿੱਚ ਹੀ ਨਾਲ ਹੀ ਜੋੜਿਆ। ਸੋ ਅੱਜ ਸਰਚ ਤਾਂ ਇਹੀ ਸੀ ਕਿਉਂਕਿ ਅਸੀਂ ਜਿਸ ਚੀਜ਼ ਨੂੰ ਵੀ ਇਹਨਾਂ ਨੂੰ ਸ਼ੁਰੂ ਕੀਤਾ ਹੋਇਆ ਔਰ ਅਸੀਂ ਕਨਕਲੂਜਨ ਤੱਕ ਲਿਜਾਣਾ ਚਾਹੁੰਦੇ ਜੀ। ਸੋ ਅੱਜ 3 ਸ਼ਲੋਕ ਜਿਹੜੇ ਕਿ ਇਸੇ ਹੀ 107 108 109 ਨੇ ਬਾਬਾ ਫਰੀਦ ਜੀ ਵਾਲੇ ਕੈਟਾਗਰੀ 'ਚ ਹੀ ਨੇ, ਪਰ ਇਹ ਤਿੰਨੋਂ ਹੀ ਸ਼ਲੋਕ ਮਹੱਲਾ ਪੰਜਵਾਂ ਨੇ। ਸੋ ਉਹਦੇ ਸ਼ਬਦ ਫਰੀਦ ਹੈ, ਫਰੀਦ ਜੀ ਨੂੰ ਐਡਰੈਸ ਕਰਦੇ ਆ, ਪਰ ਜਦੋਂ ਉੱਪਰ ਮਹੱਲਾ ਆ ਜਾਂਦਾ ਹੈ तो फिर ज़ाहिर है कि ये गुरु अर्जन साहब की रचना है। और पहला श्लोक है, फरीदा पिछल रात ना जाग्यो है, जीवन दड़ियो मोयो, जे तैं रब विसारिया तां रब ना विसरियो है। हुण साडे लई ये हदायत है कि पिछल रात जिहड़ी पुरानी वक्त की डिवीजन सी 4 पैर दिन ते 4 पैर रात जी। सो 24 घंटिਆਂ ਦੇ ਲਿਹਾਜ਼ ਨਾਲ ਲਗਭਗ 3 ਘੰਟੇ ਦਾ ਇੱਕ ਪੈਰ ਬਣਦਾ ਤੇ ਸੂਰਜ ਛੁਪਣ ਦੇ ਨਾਲ ਜਿਹੜੀ ਹੈ ਕਿਉਂਕਿ ਵਿੰਟਰ ਸਮਰ ਇਹ ਬਦਲਦਾ ਰਹਿੰਦਾ ਹੈ, ਉਹ ਪਹਿਲਾ ਪੈਰ ਰਾਤ ਦਾ ਸ਼ੁਰੂ ਹੋ ਜਾਂਦਾ ਔਰ ਜਿਹੜਾ ਚੌਥਾ ਪੈਰ ਹੈ ਯਾਨੀ ਕਿ ਉਹ ਅਖੀਰਲੇ 3 ਘੰਟੇ ਦਾ ਸਮਾਂ ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਦਾ। ਜੇ ਸੂਰਜ 7 ਵਜੇ ਚੜ੍ਹਦਾ ਤੇ ਫਿਰ ਉਹ ਆਲਮੋਸਟ 4 ਵਜੇ ਸ਼ੁਰੂ ਹੋ ਜਾਂਦਾ, 4 4:30 ਟਾਈਮ ਦੇ ਉੱਤੇ ਡਿਪੈਂਡ ਕਰਦਾ ਜੀ। ਉਹਨੂੰ ਪਿਛਲਾ ਪੈਰ ਵੀ ਕਹਿੰਦੇ ਨੇ कि भी अखीरला पैर, ये मतलब है। हुण गुरु अर्जन साहब बाबा फरीद जी के हवाले नाल, क्योंकि उस तो पहला बाबा फरीद रब नाल प्रीत किवें रंगला साजन किवें उस नालों टुट के असी दुनिया दे विच मोह माया दे विच फसे हुए हैं। सो उस थॉट नूं अगे तोरदे गुरु अर्जन साहब फरमांदे ने कि जिहड़े इंसान जिहड़े मनुख पिछली रात नहीं जागदे ਉਹ ਇਉਂ ਸਮਝੋ ਕਿ ਜਿਵੇਂ ਜਿਉਂਦਿਆਂ ਹੀ ਉਹ ਮਰੇ ਹੋਏ ਨੇ। ਹੁਣ ਇੱਥੇ ਜਿਹੜੀ ਜੀਵਨ ਔਰ ਮੌਤ ਦਾ ਕਨਸੈਪਟ ਹੈ ਉਹ ਜਾਗਦੀ ਰੂਹ ਜਾਂ ਰੱਬ ਨਾਲ ਜੁੜੀ ਹੋਈ ਰੂਹ ਜਾਗਦੀ ਹੈ, ਜਿਹੜੀ ਰੱਬ ਤੋਂ ਟੁੱਟੀ ਹੋਈ ਹੈ ਉਹ ਮੁਰਦਾ ਰੂਹ ਹੈ। ਪਰ ਇਸ ਗੱਲ ਨੂੰ ਜਦੋਂ ਅਸੀਂ ਬਾਰ-ਬਾਰ ਪੜ੍ਹਦੇ ਹਾਂ ਕਿ ਵੀ ਜਿਹੜਾ 4 ਗਵਾਇਆ ਫਰੀਦਾ 4 ਗਵਾਇਆ ਸੰਵਕੈ 4 ਗਵਾਇਆ ਹੰਡ ਲੇਖਾ ਰੱਬ ਮੰਗੇਸੀਆ तू आयो केड़े काम कि भी 4 तू सौ के गवा लिया, 4 जेड़ा है वो हंड के ते रब ने पुछना है कि भी तू केड़े काम आया केड़े की तू जिंदगी च कीता है। सो ये बाबा फरीद के हवाले नाल गुरु साहब याद करवाते ने कि पिछली रात जागना रब नूं याद करना ये रब दी याद च रत्ती हुई जिउंदी जागदी रूह का काम है। पर नाल ही ये याद कराया कि जे तैं रब विसारिया तां रब ना विसरियो है, कि भी तू तो गाफल हो के सुता है, तैनूं तां कोई परवाह नहीं है। पर इहदा मतलब ये नहीं है कि रब ने तैनूं विसार दिता है। मतलब ये है भी बहुत बार असीं समझदे हां कि जिहड़ा हुण चंगा बच्चा स्कूल काम करे उहनूं शाबाश मिलदी है, दूजिਆਂ ਨੂੰ चपेड़ मिलदी है, पर इत्थे रब ਉਹ ਜਿਹੜਾ ਉਹ ਸਭ ਨੂੰ ਹੀ ਜਿਹੜਾ ਉਹ ਖੁੱਲੇ ਗੱਫੇ ਵਰਤਾਂਦਾ ਹੈ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਹੈ कि कौन जिहड़ा है वो उसनूं याद करदा है कौन नहीं करदा। ये अपने कल्याण लई है, अपने आप नूं जिहड़ा अपनी जिंदगी नूं जिहड़ा वो जिंदगी देण दे लई है। ते दूसरा श्लोक गुरु अर्जन साहब दा फरीदा महला पंजवां, फरीदा कंत रंगावला वड्डा बेमोहताज अल्लाह सेती रत्तियां इहो सचावां साज। जी। कि जिहड़ा निरंकार है कंत रंगावला वो रंग भरपूर है, बड़ा आनंद विनोदी है। फरीदा कंत रंगावला वड्डा बेमोहताज, तो वह बेपरवाह है, उन्होंने किसी की परवाह नहीं है। तो जे असी रब दे नाल रत्ते होइए, क्योंकि बाबा फरीद नूं ही संबोधन करके गुरु साहब फरमा रहे हैं, इसलिए उन्होंने शब्द भी रब दे लई अल्लाह इस्तेमाल किया है, जिहड़ा कि बाबा फरीद करते हैं जां इस्लाम च हुंदा है कि अल्लाह सेती रत्तियां इहो सजावा साज। कि जे कोई डेकोरेशन है कोई साज जिहड़ा है उसनूं सजाया जा सकदा है उस लई
ਤੇ ਉਹ ਰੱਬ ਦੇ ਨਾਲ ਰੱਤੇ ਹੋਣਾ ਹੀ ਹੈ। ਇਹੀ ਤੁਹਾਡੀ ਖੂਬਸੂਰਤੀ ਹੈ, ਇਹੀ ਤੁਹਾਡਾ ਸਾਜ਼ ਹੈ। ਔਰ ਮਹੱਲਾ ਪੰਜਵਾਂ ਦਾ ਅਖੀਰਲਾ 109ਵਾਂ ਸ਼ਲੋਕ ਹੈ, ਫਰੀਦਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਕਿ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਕਰਕੇ ਸਮਝੋ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਭਿਮਾਨ ਕਿ ਇਹਨਾਂ ਨੂੰ ਇੱਕ ਕਰਕੇ ਜਾਣੋ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਏ ਵਿਕਾਰ, ਆਪਣੇ ਦਿਲ ਤੋਂ ਵਿਕਾਰਾਂ ਦੀ ਨਾ ਪੱਖੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਹਿਲ ਨੂੰ ਲਾ ਕੇ ਪਰੇ ਸੁੱਟ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਜਿਸ ਦਿਨ ਇਸ ਗੱਲ ਦੀ ਸਮਝ ਆ ਗਈ ਕਿ ਜੋ ਰੱਬ ਨੂੰ ਚੰਗਾ ਲੱਗਦਾ, ਅੱਲਾਹ ਭਾਵੈ ਸੋ ਭਲਾ, ਜੀ ਹੁਕਮ ਦੇ ਵਿੱਚ ਰਹਿਣਾ, ਇਹੀ ਜਿਹੜਾ ਇਹ ਇਸਲਾਮ ਦਾ ਆਧਾਰ ਹੈ। ਹੁਕਮੀ ਬੰਦਾ ਹੀ ਸਿੱਖੀ ਦਾ ਬੇਸ ਹੈ ਕਿ ਜਦੋਂ ਅਸੀਂ ਹੁਕਮ ਦੇ ਵਿੱਚ ਜਿਉਣਾ ਸਿੱਖ ਜਾਂਦੇ ਹਾਂ, ਦੁੱਖ ਤੇ ਸੁੱਖ ਦੋਨਾਂ ਨੂੰ ਸਮ ਕਰਕੇ ਜਾਣਦੇ ਹਾਂ, ਖੁਸ਼ੀ ਦੇ ਵਿੱਚ ਅਸੀਂ ਪਾਗਲ ਨਹੀਂ ਹੁੰਦੇ, ਗਮ ਦੇ ਵਿੱਚ ਅਸੀਂ ਝੋਰੇ 'ਚ ਨਹੀਂ ਜਾਂਦੇ, ਤਾਂ ਲੱਭੀ ਦਰਬਾਰ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਫਿਰ ਨਿਰੰਕਾਰ ਦਾ ਦਰਬਾਰ ਖੁੱਲ੍ਹ ਜਾਂਦਾ ਹੈ। ਨਿਰੰਕਾਰ ਦਾ ਹਾਜ਼ਰਾ ਹਜ਼ੂਰ ਹੋਣਾ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਹਾਂ। ਰੱਬ ਦਾ ਜਿਹੜਾ ਖਜ਼ਾਨਾ ਹੈ, ਉਸ ਦੇ ਪਿਆਰ ਦਾ, ਉਸ ਪਿਆਰ ਦਾ ਜਿਹੜਾ ਚਸ਼ਮਾ ਹੈ, ਉਹ ਸਾਡੇ ਅੰਦਰ ਫੁੱਟਦਾ, ਤਾਂ ਲੱਭੀ ਦਰਬਾਰ। ਫਿਰ ਉਹ ਰਿਅਲਾਈਜੇਸ਼ਨ ਜਿਹੜੀ ਹੈ ਸਾਨੂੰ ਹੁੰਦੀ ਹੈ ਕਿ ਜਦੋਂ ਅਸੀਂ ਦੁੱਖ ਤੇ ਸੁੱਖ ਉਹਨਾਂ ਨੂੰ ਇੱਕ ਕਰਕੇ ਜਾਣਦੇ ਹਾਂ, ਦਿਲ ਨੂੰ ਵਿਕਾਰਾਂ ਤੋਂ ਪਾਕ ਕਰਦੇ ਹਾਂ, ਫਿਰ ਨਿਰੰਕਾਰ ਜਿਹੜੇ ਨੇ ਉਹ ਆਪਣੀ ਗੋਦ ਦੇ ਵਿੱਚ ਲੈ ਲੈਂਦੇ ਨੇ, ਤੇ ਜਤ ਦੇਖਾਂ ਤਤ ਤੂੰ, ਫਿਰ ਉਹ ਅਵਸਥਾ ਵਾਪਰਦੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵੀਰਸ ਕੋਲ ਲੈਣੀ ਇਜਾਜ਼ਤ। ਵੀਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।